ਕੀ ਕੁਝ ਵਾਪਰ ਰਿਹਾ ਹੈਗਾ ਆ ਤੇ ਸਭ ਤੋਂ ਪਹਿਲਾਂ ਆਪਾਂ ਪ੍ਰੀਮੀਅਮ ਪ੍ਰੋਸੈਸਿੰਗ ਐਕਸਪੈਂਸ਼ਨ ਦੀ ਗੱਲਬਾਤ ਕਰੀਏ। ਜੀ ਹਰਜੋਤ ਜੀ, ਥੋੜਾ ਜਿਹਾ ਉਦਾਂ ਸਿਗਨਲ ਦਾ ਤੁਹਾਡੇ ਵੱਲੋਂ ਪ੍ਰੋਬਲਮ ਲੱਗ ਰਹੀ ਹੈ, ਆਵਾਜ਼ ਕੱਟ ਕੱਟ ਕੇ ਆ ਰਹੀ ਹੈ, ਪਰ ਹੋਪਫੁਲੀ ਮੇਰੀ ਆਵਾਜ਼ ਸਾਰਿਆਂ ਨੂੰ ਸਹੀ ਸੁਣ ਰਹੀ ਹੈ। ਤੇ ਪ੍ਰੀਮੀਅਮ ਪ੍ਰੋਸੈਸਿੰਗ ਆ ਜਿਹੜੀ ਪ੍ਰੀਮੀਅਮ ਪ੍ਰੋਸੈਸਿੰਗ ਪਹਿਲਾਂ ਤਾਂ ਦੱਸਦੀ ਹੈ ਕਿ ਜਿੱਦਾਂ ਇਹਨਾਂ ਨੇ ਐਕਸਟਰਾ ਪੈਸੇ ਦੇ ਕੇ ਇਮੀਗ੍ਰੇਸ਼ਨ ਨੇ ਤੇ ਇੱਕ ਸਰਵਿਸ ਰੱਖੀ ਹੁੰਦੀ ਆ, ਉਹਨੂੰ ਪ੍ਰੀਮੀਅਮ ਪ੍ਰੋਸੈਸਿੰਗ ਕਹਿੰਦੇ ਆ। ਤੇ ਉਹਦੇ ਨਾਲ ਕੀ ਹੁੰਦਾ ਸੀਗਾ ਕਿ ਤੁਹਾਡਾ ਜਿਹੜਾ ਕੇਸ ਆ 15 ਦਿਨਾਂ 'ਚ ਜਿਹੜਾ ਸੀਗਾ ਉਹ ਅਪਰੂਵ ਹੋ ਜਾਂਦਾ, ਸਾਰੇ ਕੇਸ ਨਹੀਂ। ਤੇ ਇਹ ਜਿਹੜੇ ਕਈ ਹੋ ਗਏ, ਜਿੱਦਾਂ H1B ਹੋ ਗਿਆ, L1 ਸੀਗਾ, ਕਈ ਜਿਹੜੇ ਵੀਜ਼ੇ ਸੀਗੇ ਉਹਨਾਂ ਨੂੰ ਇਹ ਪ੍ਰੀਮੀਅਮ ਪ੍ਰੋਸੈਸਿੰਗ ਦੇ ਦਿੰਦੇ ਸੀਗੇ। ਸੋ ਕਾਫੀ ਇਹਦਾ ਰੌਲਾ ਉੱਠਿਆ ਕਿ ਹੁਣ ਹਰੇਕ ਬੰਦਾ ਚਾਹੁੰਦਾ ਕਿ ਉਹਦਾ ਛੇਤੀ ਜਿਹੜਾ ਕੇਸ ਪਾਸ ਹੋਵੇ। ਸੋ ਉਹਨਾਂ ਨੇ ਕੀ ਕੀਤਾ ਕਿ ਸੋ ਨਾਲੋਂ ਨਾਲ ਇਹ ਦੱਸਦੀ ਹੈ ਕਿ ਜਿਹੜੀ USCIS ਹੈ, ਜਿਹੜੀ ਸੰਸਥਾ ਵਾ, ਇਹਨੂੰ ਪੈਸੇ ਨਹੀਂ ਕਦੀ ਮਿਲਦੇ, ਫੰਡਿੰਗ ਨਹੀਂ ਇਹਨੂੰ ਮਿਲਦੀ। ਇਹ ਜਿਹੜੀ ਲੋਕਾਂ ਤੋਂ ਫੀਸ ਜਿਹੜੀ ਇਕੱਠੀ ਕਰਦੀ ਹੈ, ਉਹਦੇ ਨਾਲ ਹੀ ਇਹ ਆਪਣੀ ਸੈਲਰੀਆਂ, ਜਿਹੜਾ ਆਪਣਾ ਮਹਿਕਮਾ, ਸਾਰਾ ਲੋਕਾਂ ਦੀ ਫੀਸ ਦੇ ਨਾਲ ਹੀ ਜਿਹੜਾ ਆਪਣਾ ਮਹਿਕਮਾ ਇਹ ਚਲਾਉਂਦੇ ਆ। ਤੇ ਹੁਣ ਜਿਹੜੀ ਪ੍ਰੀਮੀਅਮ ਪ੍ਰੋਸੈਸਿੰਗ ਫੀ ਆਬਵੀਅਸਲੀ $2500 ਦੀ ਫੀ ਆ, ਕਾਫੀ ਵੱਡੀ ਹੈਵੀ ਫੀ ਹੈ। ਸੋ ਉਹਨਾਂ ਨੇ ਕੀ ਕੀਤਾ ਕਿ ਇਹਨੂੰ ਐਕਸਪੈਂਡ ਕਰ ਰਹੇ ਆ ਤੇ ਹਰੇਕ ਕੇਸ ਜਿਹੜਾ ਉਹ ਜਾਂ ਹਰੇਕ ਵਰਕ ਪਰਮਿਟ ਨੂੰ ਨਹੀਂ ਇਹ ਲਾਗੂ, ਅਸਾਲਮ ਵਾਲਿਆਂ ਨੂੰ ਫੋਰ ਐਗਜ਼ਾਮਪਲ ਇਹ ਐਪਲੀਕੇਬਲ ਨਹੀਂ ਹੈਗੀ। ਜਿਹੜੇ ਸਟੂਡੈਂਟ ਸੀਗੇ ਉਹਨਾਂ ਦੇ ਜਿਹੜੇ ਵਰਕ ਪਰਮਿਟ ਹੈਗੇ, ਕਈ ਸਟੂਡੈਂਟਸ ਦੇ, ਹਰੇਕ ਸਟੂਡੈਂਟ ਦੇ ਵੀ ਨਹੀਂ, ਕਈ ਸਟੂਡੈਂਟਸ ਦੇ ਜਿਹੜੇ ਵਰਕ ਪਰਮਿਟ ਆ ਉਹ ਤੁਸੀਂ ਪ੍ਰੀਮੀਅਮ ਪ੍ਰੋਸੈਸ ਕਰ ਸਕਦੇ ਆ। ਕਈ ਜਿਹੜੀਆਂ ਗ੍ਰੀਨ ਕਾਰਡ ਦੀਆਂ ਪਟੀਸ਼ਨਸ ਹੈਗੀਆਂ, ਐਕਸਟਰਾਆਰਡਨਰੀ ਐਬਿਲਿਟੀ ਏਲੀਅਨ ਜਿਹਨੂੰ ਕਹਿੰਦੇ ਆ, ਤੇ ਨੈਸ਼ਨਲ ਇੰਟਰਸਟ ਵੇਵਰ, ਜਿਹੜੇ ਹਾਈ ਲੈਵਲ ਦੇ ਸਾਇੰਟਿਸਟ ਹੋ ਗਏ ਜਾਂ ਬਿਜ਼ਨਸਮੈਨ ਹੋ ਗਏ, ਐਂਟਰਪ੍ਰੈਨਿਓਰ ਹੋ ਗਏ, ਆਪਣੀ ਆਪਣੀ ਫੀਲਡ ਦੇ ਜਿਹੜੇ ਕਹਿ ਲਓ ਕਿ ਐਕਸਟਰਾਆਰਡਨਰੀ ਬੰਦੇ ਆ, ਉਹਨਾਂ ਦੀ ਜਿਹੜੀ ਪਟੀਸ਼ਨ ਹੁੰਦੀ ਹੈ IB1, ਉਹਨੂੰ ਤੁਸੀਂ ਐਕਸਪੀਡਾਈਟ ਕਰ ਸਕਦੇ ਆ। ਤੇ ਜਿਹੜੇ ਸਾਡੇ ਸੁਣਨ ਵਾਲਿਆਂ ਨੂੰ ਇਹ 'ਚ ਫਾਇਦਾ ਇਹ ਹੋਊਗਾ ਕਿ ਇਹ ਕਹਿੰਦੇ ਕਿ ਆਉਣ ਵਾਲੇ ਟਾਈਮ 'ਚ, ਅੱਜ ਦੀ ਡੇਟ 'ਚ ਨਹੀਂ, ਜਿਹੜਾ ਟੂਰਿਸਟ ਵੀਜ਼ੇ ਦੀ ਐਪਲੀਕੇਸ਼ਨ ਆਪਾਂ ਐਕਸਟੈਂਸ਼ਨ ਦੀ ਫਾਈਲ ਕਰੀ ਦੀ ਸੀਗੀ ਇੱਥੇ 539, ਉਹਨੂੰ ਵੀ ਇਹ ਕਹਿ ਰਹੇ ਆ ਕਿ ਆਪਾਂ ਐਕਸਪੈਂਡ ਕਰ ਦੇਣਾ। ਸੋ ਉਹਦੇ ਨਾਲ ਜਿਹੜਾ ਫਾਇਦਾ ਇਹ ਹੋਣਾ ਕਿ ਕਈ ਵਾਰੀ ਆਪਾਂ ਦੇਖਦੇ ਸੀਗੇ ਕਿ 6 ਮਹੀਨੇ ਦੀ ਕਿਸੇ ਨੂੰ, ਹੁਣ ਟੂਰਿਸਟ ਵੀਜ਼ਾ ਜਿੱਦਾਂ ਤੁਸੀਂ 6 ਮਹੀਨੇ ਐਕਸਟੈਂਡ ਕਰਾ ਸਕਦੇ ਆ ਮੈਕਸਿਮਮ। ਤੇ ਕਈ ਵਾਰੀ ਕੀ ਹੁੰਦਾ ਕਿ ਕਿਸੇ ਦਾ ਕੋਈ ਘਰ ਦਾ ਆਇਆ ਗਿਆ, ਜਿਹੜਾ ਉਹ ਕਹਿੰਦਾ ਹੈ ਕਿ ਮੈਨੂੰ 6 ਮਹੀਨੇ ਹੋਰ ਚਾਹੀਦੇ ਇੱਥੇ, ਹਨਾ, ਫੈਮਿਲੀ ਰੀਜ਼ਨ ਜਾਂ ਜੋ ਵੀ ਰੀਜ਼ਨ ਆ। ਤੇ ਉਹ ਜਦੋਂ ਐਕਸਟੈਂਸ਼ਨ ਫਾਈਲ ਕਰਦੇ ਸੀਗੇ ਤੇ ਕੀ ਹੁੰਦਾ ਸੀਗਾ ਕਿ 6 ਮਹੀਨੇ ਦੀ ਮਿਆਦ ਮੁੱਕ ਜਾਂਦੀ ਸੀਗੀ ਤੇ ਇਮੀਗ੍ਰੇਸ਼ਨ ਫੈਸਲਾ ਨਹੀਂ ਕਰ ਪਾਉਂਦੀ ਸੀ ਤੇ ਉਹਨਾਂ ਨੂੰ ਜਾਣਾ ਪੈਂਦਾ ਸੀ ਛੱਡ ਕੇ। ਸੋ ਉਹਦੇ ਨਾਲ ਕੀ ਸੀਗਾ ਕਿ ਇੱਕ ਸਿਚੁਏਸ਼ਨ ਬਣ ਜਾਂਦੀ ਸੀਗੀ ਕਿ ਹੁਣ 6 ਮਹੀਨੇ ਤੁਸੀਂ ਰਹਿ ਗਏ, ਇਮੀਗ੍ਰੇਸ਼ਨ ਨੇ ਅਪਰੂਵ ਨਹੀਂ ਕੀਤਾ, ਤੁਸੀਂ ਆਪਣਾ ਕੇਸ ਫਾਈਲ ਕਰਤਾ, ਫੈਸਲਾ ਕੋਈ ਆਇਆ ਨਹੀਂ। ਤੇ ਕਈ ਵਾਰੀ ਉਹ ਜਦੋਂ ਬਾਹਰੋਂ ਬਾਰਡਰ ਤੋਂ ਫਿਰ ਦੁਬਾਰਾ ਅਗਲੀ ਵਾਰੀ ਆਉਂਦੇ ਸੀਗੇ ਤੇ ਆਫਿਸਰ ਉਹਨਾਂ ਨੂੰ ਦਿੱਕਤਾਂ ਕਾਫੀ ਦਿੰਦੇ ਸੀਗੇ ਕਿ ਤੁਸੀਂ ਓਵਰਸਟੇ ਕਰ ਗਏ ਆ। ਸੋ ਜਿਹੜੇ ਹੁਣ ਟੂਰਿਸਟ ਵੀਜ਼ੇ ਵਾਲੇ ਜਿਹੜੇ ਕੇਸ ਆ, ਉਹਨਾਂ ਨੂੰ ਜਦੋਂ ਇਹ ਪ੍ਰੀਮੀਅਮ ਪ੍ਰੋਸੈਸਿੰਗ ਐਪਲੀਕੇਬਲ ਹੋਊਗੀ ਤੇ ਉਹਨਾਂ ਨੂੰ ਕਾਫੀ ਜਿਹੜਾ ਫਾਇਦਾ ਹੋ ਸਕਦਾ, ਉਹ $2500 ਐਕਸਟਰਾ ਦੇ ਕੇ ਆਪਣਾ ਜਿਹੜਾ 15 ਦਿਨਾਂ 'ਚ ਜਵਾਬ ਜਿਹੜਾ ਉਹਨਾਂ ਨੂੰ ਮਿਲ ਜਾਊਗਾ ਕਿ ਉਹਨਾਂ ਨੂੰ ਐਕਸਟੈਂਸ਼ਨ ਦੇਣੀ ਉਹਨਾਂ ਨੇ ਕਿ ਨਹੀਂ ਦੇਣੀ ਆ। ਤੇ ਫਿਰ ਇਹਦਾ ਜਿਹੜਾ ਪਲੇ ਆਊਟ ਇਸ ਹਿਸਾਬ ਨਾਲ ਹੋਊਗਾ ਕਿ ਮੰਨ ਲਓ ਤੁਹਾਨੂੰ 6 ਮਹੀਨੇ ਦੀ ਜਿਹੜੀ ਸਟੇ ਇੱਥੇ ਮਿਲੀ ਆ ਤੇ ਤੁਸੀਂ ਆਪਣੇ ਵੀਜ਼ੇ ਦੇ ਐਕਸਪਾਇਰ ਹੋਣ ਤੋਂ ਪਹਿਲਾਂ ਹੀ, ਹਨਾ, ਮਹੀਨਾ 2 ਮਹੀਨਾ ਪਹਿਲਾਂ ਹੀ ਫਾਈਲ ਕਰਕੇ ਪ੍ਰੀਮੀਅਮ ਨਾਲ, ਤੁਹਾਨੂੰ ਜਵਾਬ ਫਟਾਫਟ ਮਿਲ ਜਾਊਗਾ ਕਿ ਤੁਹਾਨੂੰ 6 ਮਹੀਨੇ ਹੋਰ ਉਹਨਾਂ ਨੇ ਐਕਸਟੈਂਡ ਕਰਨੇ ਆ ਕਿ ਨਹੀਂ ਕਰਨੇ ਆ। ਤੇ ਜੇ ਨਹੀਂ ਕਰਨੇ ਉਹਨਾਂ ਨੇ ਤਾਂ ਤੁਸੀਂ ਆਪਣੀ ਜਿਹੜੀ ਜਿੰਨੀ ਤੁਹਾਨੂੰ ਸਟੇ ਮਿਲੀ ਉਹਦੇ ਵਿੱਚ ਤੁਸੀਂ ਵਾਪਸ ਜਾ ਸਕਦੇ ਆ। ਜੀ, ਸੋ ਉਹਦੇ 'ਚ ਇਹ ਆ ਵੀ ਚਾਹੇ ਕੋਈ ਵੀ ਵੀਜ਼ਾ ਆ, ਚਾਹੇ ਵਿਜ਼ਟਰ ਵੀਜ਼ਾ ਆ ਜਾਂ ਕੋਈ ਹੋਰ? ਨਹੀਂ, ਵਿਜ਼ਟਰ ਵੀਜ਼ੇ ਵਾਲਿਆਂ ਦੀ ਗੱਲ, ਹਾਂਜੀ, ਹੁਣ ਸਾਰਾ ਜਿਹੜਾ ਇਹ ਨਾ ਫੇਜ਼ਡ ਐਕਸਪੈਂਸ਼ਨ ਆ, ਮਤਲਬ ਕਿ ਹਰੇਕ ਚੀਜ਼ ਤੇ ਇਹ ਐਪਲੀਕੇਬਲ ਨਹੀਂ ਹੈਗੀ। ਅੱਜ ਦੀ ਡੇਟ 'ਚ ਇਹਨਾਂ ਨੇ ਜਿਹੜਾ ਟੂਰਿਸਟ ਵੀਜ਼ੇ ਵਾਲੇ ਆ, ਉਹਨਾਂ ਦੀ ਡਿਟੇਲ ਇਹਨਾਂ ਨੇ ਦੇਣੀ ਆ। ਉਹ ਫਿਰ ਜਦੋਂ ਆਪਣੇ ਆਉਣ ਵਾਲੇ ਅਗਲੇ ਪ੍ਰੋਗਰਾਮ ਆ, ਉਹ 'ਚ ਆਪਾਂ ਦੱਸਦੇ ਰਹਾਂਗੇ ਕਿ ਕਿਹੜੇ ਵੀਜ਼ੇ ਵਾਲਿਆਂ ਨੂੰ ਇਹ 539 ਫਾਰਮ ਹੁੰਦਾ, ਜਿਹੜਾ ਟੂਰਿਸਟ ਵੀਜ਼ੇ ਦਾ ਹੁੰਦਾ ਜਾਂ ਸਟੂਡੈਂਟ ਵੀਜ਼ੇ ਦਾ ਹੁੰਦਾ। ਤੇ 539 ਫਾਰਮ ਨੂੰ ਇਹਨਾਂ ਨੇ ਜਿਹੜੀ ਹੈਗੀ ਆ ਪ੍ਰੀਮੀਅਮ ਪ੍ਰੋਸੈਸਿੰਗ ਦੇ ਵਿੱਚ ਹੁਣ ਇਹਨਾਂ ਨੇ ਪਾਤਾ ਕੈਟਾਗਰੀ ਦੇ ਵਿੱਚ। ਤੇ ਵੇਖਦੇ ਆ ਫਿਰ ਅੱਗੇ ਹੌਲੀ ਹੌਲੀ ਕਿੱਦਾਂ ਇਹ ਇਨਫੋਰਮੇਸ਼ਨ ਰਿਲੀਜ਼ ਕਰਦੇ ਆ। ਜੀ, ਸੋ ਸਰੋਤਿਆਂ ਨੂੰ ਇਹ ਦੱਸਦੇ ਜਾਈਏ, ਆਪਾਂ ਥੋੜਾ ਜਿਹਾ ਹੋਰ ਪ੍ਰੋਗਰਾਮ ਕਰਾਂਗੇ, ਉਸ ਤੋਂ ਬਾਅਦ ਤੁਹਾਡੀਆਂ ਅੱਜ ਕਾਲਸ ਲਵਾਂਗੇ ਕਿਉਂਕਿ ਪਿਛਲੇ ਹਫ਼ਤਿਆਂ ਤੋਂ ਕਈ ਕਾਲਸ ਆਉਂਦੀਆਂ ਵੀ ਸਾਡੀਆਂ ਵੱਧ ਤੋਂ ਵੱਧ ਕਾਲਸ ਲਈਆਂ ਜਾਣ। ਤੇ ਤੁਸੀਂ ਪੰਜਾਬੀ ਰੇਡੀਓ USA ਦੇ ਆਫਿਸ ਦੇ ਵਿੱਚ ਇਸ ਟਾਈਮ ਰਾਈਟ ਨਾਓ ਕਾਲ ਕਰ ਸਕਦੇ ਹੋ 408 272 5200 ਤੇ ਜੇ ਟਰਕੀਆਂ ਨੇ ਉਹਨਾਂ ਦੇ ਆਫਿਸ ਦੇ ਵਿੱਚ ਕਾਲ ਕਰਨੀ ਆ, ਤੁਸੀਂ ਮੰਡੇ ਟੂ ਫਰਾਈਡੇ ਉਹਨਾਂ ਦੇ ਆਫਿਸ 415 909 0503 415 909 0503 ਤੇ ਕਾਲ ਕਰ ਸਕਦੇ ਹੋ।